अकल का। हफ्तावार लोक लहर प्रोग्राम के नाल मैं तुहाडा बेली आमिर रियाज। और जैसा कि तुसीं जानते हो कि 21 फरवरी का दिहाड़ा जिहड़ा हैगा वो साडे लई बहुत अहम हैगा। और वैसे तो इत्थे सिर्फ बंगालियां दा पता है, लेकिन शायद लोगों को ना पता होए कि तामलां नाल भी यही होया सी। जिहड़े तामल हैगे ने उन्होंने 1939 ਜਿਹੜੀ ਜਦੋਜਹਿਦ ਸ਼ੁਰੂ ਕੀਤੀ ਸੀ, ਉਹਦੇ 'ਚ ਉਹ ਵੀ 21 ਫਰਵਰੀ ਨੂੰ ਉਹਨਾਂ ਨੂੰ ਮਿਲੀ ਸੀ, ਜਦੋਂ ਕਾਂਗਰਸੀ ਹਕੂਮਤਾਂ ਖਤਮ ਹੋਈਆਂ ਸਨ। ਅਤੇ ਉਸ ਦੇ ਬਾਅਦ ਜਿਹੜਾ ਗਵਰਨਰ ਆਇਆ ਸੀ ਉਹਨੇ ਉਹਨਾਂ ਦੀ ਬੋਲੀ ਬਹਾਲ ਕਰਤੀ ਸੀ, ਵਰਨਾ ਉੱਥੇ ਹਿੰਦੀ ਲਾਤੀ ਹੋਈ ਸੀ। ਸਾਡੇ ਜਿਹੜੇ ਆਪਣਾ ਕਾਂਗਰਸੀ ਵਜ਼ਾਰਤ ਵਾਲੇ ਹੈਗੇ ਸਨ ਨਾ, ਅਤੇ ਰਾਜਗੋਪਾਲਚਾਰੀਆ ਸਾਹਿਬ ਵੀ, ਕੋਈ ਹੋਰ ਵੀ ਨਹੀਂ। ਅਤੇ ਬਹਰਹਾਲ 21 ਫਰਵਰੀ ਦਾ ਦਿਹਾੜਾ ਇਸ ਵਾਸਤੇ ਵੀ ਅਹਿਮ ਹੈ ਕਿ ਯੂਨੈਸਕੋ ਨੇ ਵੀ ਇਹਨੂੰ ਮੰਨਿਆ, ਪੂਰੀ ਦੁਨੀਆ ਮੰਨਦੀ ਹੈ। ਔਰ ਆਲਮੀ ਮਦਰ ਟੰਗ ਡੇ ਹੈਗਾ। ਔਰ ਤੁਹਾਡੀ ਜਿਹੜੀ ਵੀ ਮਦਰ ਟੰਗ ਹੈਗੀ ਹੈ ਉਹਨੂੰ ਤੁਸੀਂ ਸੈਲੀਬ੍ਰੇਟ ਕਰੋ, ਉਹਦੀ ਗੱਲਬਾਤ ਕਰੋ। ਉਹਨੂੰ ਕੋਈ ਮੰਨ ਰਿਹਾ, ਕੋਈ ਨਹੀਂ ਮੰਨ ਰਿਹਾ, ਲੇਕਿਨ ਤੁਸੀਂ ਜ਼ਰੂਰ ਮੰਨੋ। ਅਤੇ ਅੱਜ ਤਾਂ ਸੋਸ਼ਲ ਮੀਡੀਆ ਦਾ ਦੌਰ ਹੈ, ਤੁਸੀਂ ਬਸ ਇੱਕ ਪੋਸਟ ਆਪਣੀ ਸੋਸ਼ਲ ਮੀਡੀਆ 'ਤੇ ਚਲਾਓ, ਹਰ ਕੋਈ ਆਪਣੀ ਜ਼ਬਾਨ ਦੇ ਵਿੱਚ ਚਲਾਏ ਅਤੇ ਆਪੇ ਹੀ ਕੰਮ ਜਿਹੜਾ ਹੈਗਾ ਨਾ ਉਹ ਬੱਲੇ ਬੱਲੇ ਹੋਏਗਾ। ਅਤੇ ਅੱਜ ਅਸੀਂ ਪ੍ਰੋਗਰਾਮ ਵੀ ਇਸੇ ਹਵਾਲੇ ਨਾਲ ਕੀਤਾ ਹੈ। ਔਰ ਸਾਡੇ ਨਾਲ ਮੌਜੂਦ ਹੈਗੇ ਨੇ ਪ੍ਰਵੀਨ ਮਲਿਕ ਜੀ। ਜਨਾਬੇ ਅਲੀ, ਕੀ ਹਾਲ ਚਾਲ ਨੇ ਜੀ? ਜੀ ਠੀਕ ਠਾਕ, ਤੁਸੀਂ ਹਾਂ ਜੀ। ਪ੍ਰਵੀਨ ਮਲਿਕ ਜੀ ਜਿਹੜੇ ਨੇ ਉਹ ਪੰਜਾਬੀ ਅਦਬੀ ਬੋਰਡ ਨਾਲ ਜੁੜੇ ਹੋਏ ਨੇ, ਔਰ ਇੱਕ ਲੰਬੇ ਅਰਸੇ ਤੋਂ ਜਿਹੜਾ ਹੈ ਪੰਜਾਬੀ ਦੀ ਲਹਿਰ ਦੇ ਨਾਲ ਹੈਗੇ ਨੇ। ਪੰਜਾਬੀ ਅਦਬੀ ਬੋਰਡ ਬਾਰੇ ਵੀ ਗੱਲ ਕਰਾਂਗੇ। ਇਹ ਵੀ ਬੰਦ ਕਰਾਂਗੇ ਕਿ ਜਿਹੜੇ ਸਾਡੇ ਪ੍ਰਧਾਨ ਨੇ ਉਹਨਾਂ ਨੇ ਪੰਜਾਬੀ ਅਦਬੀ ਬੋਰਡ ਦਾ ਹੀ ਅਕਾਊਂਟ ਕਿਉਂ ਬੰਦ ਕਰ ਛੱਡਿਆ, ਇਹ ਵੀ ਪੁੱਛਾਂਗੇ। ਇਹ ਬੜਾ ਜ਼ਰੂਰੀ ਹੈਗੀ ਇਹ ਗੱਲ। ਕੋਈ ਚਲੋ ਬਾਕੀ ਤੁਹਾਡੇ ਕੋਲ ਇੰਨੇ ਕੁਛ ਹੈਗਾ ਉੱਤੇ ਕਰੋ। ਅਤੇ ਮਤਲਬ ਕਿ ਜਿਹੜਾ ਬਜ਼ਾਰਾ ਹੀ ਬੜਾ ਮਲੂਕੜਾ ਜਿਹਾ ਹੈਗਾ ਉਹਦੇ 'ਤੇ ਹੀ ਸਾਰਾ ਜ਼ੋਰ ਪਾਤਾ ਹੈ। ਅਤੇ ਦੂਜਾ ਸਾਡੇ ਨਾਲ ਅਮਾਰ ਸਾਹਿਬ ਹੈਗੇ ਨੇ, ਅਮਾਰ ਕਾਜ਼ਮੀ। ਜਨਾਬੇ ਅਲੀ, ਕੀ ਹਾਲ ਚਾਲ ਨੇ ਸਰਕਾਰ? ਬੜੀ ਮਿਹਰਬਾਨੀ ਵੀਰ। ਇੰਨੀ ਹੌਲੀ ਨਹੀਂ, ਜ਼ਰਾ ਝਟਕੀ ਆਵਾਜ਼ ਹੋਣੀ ਚਾਹੀਦੀ ਹੈ ਵੀਰ। ਸੱਦਣ ਵਾਸਤੇ, ਸੱਦਾ ਦੇਣ ਵਾਸਤੇ। ਓਏ ਸੱਦਾ ਦੇਣਾ, ਅੱਜ ਆਵਾਜ਼ ਮਾਰਨੀ ਹੈ ਪੰਜਾਬੀਆਂ ਨੂੰ। ਬੜੀ ਬੜੀ ਮਿਹਰਬਾਨੀ। ਅਸੀਂ ਤਾਂ ਵੈਸੇ ਹੀ ਤੁਹਾਡੇ ਕੋਲੋਂ ਸਿੱਖਣੇ ਆ, ਤੁਸੀਂ ਨਹੀਂ, ਅਸੀਂ ਸਾਰੇ ਹੀ ਸਿੱਖੇਗੇ। ਨਹੀਂ, ਉਹ ਫਿਰ ਰੈਲੀਆਂ ਨਿਕਲਣੀਆਂ ਸ਼ੁਰੂ ਹੋ ਜਾਣੀਆਂ। ਉਹ ਕੋਈ ਨਹੀਂ, ਖੈਰ ਹੈਗੀ ਹੈ, ਜੋ ਕਰੂ ਕਰਤਾਰ। ਤੇ ਜੀ ਅਸੀਂ ਪੰਜਾਬੀ ਦੇ ਬਾਰੇ ਨਾਲ ਗੱਲ ਕਰਾਂਗੇ ਔਰ ਕੋਸ਼ਿਸ਼ ਕਰਾਂਗੇ ਨਾਲ ਕੋਈ ਗੱਲਬਾਤ। ਲੈਲਪੁਰ ਤੇ ਇਸਲਾਮਾਬਾਦ ਵੀ ਅੱਜ ਵਾਰੀ ਇੱਕ ਰੈਲੀ ਨਿਕਲ ਰਹੀ ਹੈ ਬੜੀ ਜ਼ਬਰਦਸਤ ਪੰਜਾਬੀਆਂ ਦੀ, ਉਹਦੇ 'ਤੇ ਵੀ ਗੱਲ ਕਰਾਂਗੇ। ਔਰ ਸਾਹੀਵਾਲ ਵਾਲਿਆਂ ਨਾਲ ਵੀ ਗੱਲ ਕਰਾਂਗੇ, ਔਰ ਹੋਰ ਵੀ ਜਿਹੜੇ ਸੱਜਣ ਰਲਦੇ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ। ਅਤੇ ਜਨਾਬੇ ਅਲੀ, ਤੁਸੀਂ ਸਾਨੂੰ ਪਹਿਲੇ ਇਹ ਦੱਸੋ ਨਾ ਜੀ, ਪ੍ਰਵੀਨ ਮਲਿਕ ਜੀ, ਕਿ ਇਹ ਜਿਹੜਾ 21 ਤਰੀਕ ਦਾ ਪ੍ਰੋਗਰਾਮ ਹੈ ਜੀ, ਇਹ ਕਦੀ ਤੇ ਬਹੁਤ ਲਾਹੌਰ ਦੇ ਵਿੱਚ ਇੱਕ ਵੱਡਾ ਇਕੱਠ ਹੋ ਗਿਆ ਸੀ ਹੈਂ, ਤੇ ਇਹ ਹੁਣ ਇਸ ਵਾਰੀ ਕੀ ਪ੍ਰੋਗਰਾਮ ਹੈਗੇ ਨੇ, ਤੇ ਇਹਨੂੰ ਜ਼ਿਆਦਾ ਤੋਂ ਜ਼ਿਆਦਾ ਜਿਹੜਾ ਹੈਗਾ ਉਹ ਅੱਗੇ ਲਿਜਾਣ ਵਾਸਤੇ ਤੁਸੀਂ ਕੀ ਕਰ ਰਹੇ ਹੋ? ਜੀ ਪਹਿਲੇ ਤਾਂ ਸਾਡਾ ਇਹ ਖਿਆਲ ਸੀ ਕਿ ਲਾਹੌਰ 'ਚ ਇਕੱਠ ਹੋਣਾ ਚਾਹੀਦਾ ਹੈ। ਇੱਥੇ ਸਾਰੇ ਬੈਠੇ ਨੇ ਜਿਨ੍ਹਾਂ ਨੇ ਫੈਸਲੇ ਕਰਨੇ ਜ਼ੁਬਾਨ ਦੇ ਬਾਰੇ 'ਚ, ਉਹਨਾਂ ਤੱਕ ਆਵਾਜ਼ ਸਾਡੀ ਇਹ ਪੜਨੀ ਚਾਹੀਦੀ ਹੈ। ਪਰ ਫਿਰ ਇਹ ਸੋਚਿਆ ਕਿ ਬਾਕੀਆਂ ਸ਼ਹਿਰਾਂ 'ਚੋਂ ਇੱਕ ਬੱਸ ਆ ਜਾਏਗੀ, ਕਿੰਨੇ ਲੋਕ ਆ ਜਾਣਗੇ ਉਹਦੇ 'ਚ? 45-50 ਲੋਕ ਆ ਜਾਣਗੇ, ਬਾਕੀ ਸਾਰਾ ਸ਼ਹਿਰ ਤਾਂ ਸੁੱਤਾ ਰਹਿ ਜਾਏਗਾ ਨਾ। ਸੋ ਇਹ ਸੋਚਿਆ ਕਿ ਸਾਰਿਆਂ ਸ਼ਹਿਰਾਂ 'ਚ ਹੋਣੀਆਂ ਚਾਹੀਦੀਆਂ ਨੇ ਰੈਲੀਆਂ, ਤਾਂ ਜੇ ਹਰ ਜਗ੍ਹਾ ਲੱਗੇ ਕਿ ਦੀਵੇ ਬਲ ਪਏ ਨੇ, ਚਾਨਣ ਹੋ ਗਿਆ ਵੇ, ਔਰ ਹੁੰਦਾ ਜਾ ਵੀ ਰਿਹਾ। ਉਹ ਜਦੋਂ ਰੈਲੀ ਨਿਕਲਦੀ ਹੈ ਉਹਨੂੰ ਸ਼ਹਿਰ ਦੇ ਲੋਕ ਵੇਖਦੇ ਨੇ, ਉਹਨਾਂ ਨੂੰ ਅਹਿਸਾਸ ਹੁੰਦਾ ਹੈ ਕਿ ਮਾਰੋ ਇਹ ਤੇ ਉਸੇ ਜ਼ੁਬਾਨ ਦੀ ਗੱਲ ਕਰ ਰਹੇ ਨੇ ਜਿਹੜੀ ਅਸੀਂ ਰੋਜ਼ ਬੋਲਨੇ ਆ, ਤੇ ਇਹਦਾ ਮਤਲਬ ਹੈ ਕਿ ਸਾਡੀ ਜ਼ੁਬਾਨ ਵਿੱਚ ਕੋਈ ਗੱਲ ਹੈ। ਸੋ ਇਹ ਸਵਾਲ ਜਦੋਂ ਉਹਨਾਂ ਦੇ ਜ਼ਿਹਨ 'ਚ ਉੱਠਦਾ ਤੇ ਮੇਰਾ ਖਿਆਲ ਹੈ ਕਿ ਚੰਗਾ ਅਸਰ ਪੈਂਦਾ ਹੈ। ਮੈਂ ਇਹਦੇ ਹੱਕ 'ਚ ਹਾਂ ਕਿ ਸਾਰਿਆਂ ਸ਼ਹਿਰਾਂ ਵਿੱਚ ਰੈਲੀਆਂ ਹੋਣ, ਔਰ ਹੁਣ ਹੋਣ ਵੀ ਲੱਗ ਪਈਆਂ ਨੇ। ਤੇ ਬੋਰਡ ਮੀਟਿੰਗਾਂ ਕਰ ਰਹੇ ਹੈ, ਮੈਂ ਕਿਉਂਕਿ ਉਸ ਦਿਨ ਗਿਆ ਤੁਹਾਡੀ ਮੀਟਿੰਗ ਜੀ, ਤੇ ਇਸ ਤੋਂ ਪਹਿਲੇ ਵੀ ਮੀਟਿੰਗਾਂ ਹੋਈਆਂ ਨੇ, ਤੇ ਉਹਦੇ ਬਾਰੇ ਦੱਸੋ ਜਿਹੜਾ ਤੁਸੀਂ 21 ਤਰੀਕ ਦਾ ਪਲਾਨ ਕੀਤਾ ਲਾਹੌਰ ਪ੍ਰੈਸ ਕਲੱਬ। ਜੀ ਅਸੀਂ ਲਾਹੌਰ ਪ੍ਰੈਸ ਕਲੱਬ ਦੇ ਸਾਹਮਣੇ ਇਕੱਠ ਕਰਾਂਗੇ। ਉਹਦੇ 'ਚ ਇਹ ਵੇ ਕਿ ਦੂਜੇ ਜਿਹੜੇ ਨੇੜੇ ਤੇੜੇ ਦੇ ਸ਼ਹਿਰ ਨੇ, ਸ਼ੇਖੂਪੁਰਾ ਹੋ ਗਿਆ, ਫਿਰ ਗੁਜਰਾਂਵਾਲਾ ਹੋ ਗਿਆ, ਉੱਥੋਂ ਕਸੂਰ ਤੋਂ ਵੀ ਆਉਣਗੇ ਲੋਕ, ਤੇ ਜਿਹੜੇ ਦੂਰ ਦੂਰ ਦੇ ਹੈ ਨੇ ਉਹ ਆਪਣੇ ਆਪਣੇ ਸ਼ਹਿਰਾਂ 'ਚ ਕਰਨਗੇ। ਤੇ ਉੱਥੇ ਇਕੱਠੇ ਹੋ ਕੇ ਅਸੀਂ ਮਾਂ ਬੋਲੀ ਦੇ ਹੱਕ 'ਚ ਨਾਅਰੇ ਵੀ ਲਾਵਾਂਗੇ, ਮੰਗ ਵੀ ਕਰਾਂਗੇ ਕਿ ਸਾਨੂੰ
ਪ੍ਰਾਇਮਰੀ ਤੋਂ ਲੈ ਕੇ BA ਤੀਕਰ ਪੰਜਾਬੀ ਪੜ੍ਹਾਈ ਜਾਏ ਸਾਡਿਆਂ ਬਾਲਾਂ ਨੂੰ, ਔਰ ਲਾਜ਼ਮੀ ਮਜ਼ਮੂਨ ਦੀ ਹਸੀਅਤ ਨਾਲ ਪੜ੍ਹਾਈ ਜਾਏ। ਬਹੁਤ ਜ਼ਬਰਦਸਤ। ਅਮਰ ਰਿਆਜ਼ ਸਾਹਿਬ, ਗੱਲ ਇਹ ਵੇ ਕਿ ਜਿਸ ਵੇਲੇ ਲਾਜ਼ਮੀ ਮਜ਼ਮੂਨ ਹੋਏਗਾ ਨਾ, ਤੇ ਫਿਰ ਹਰ ਉਸਤਾਦ ਪੜ੍ਹਾਉਣ ਦਾ ਪਾਬੰਦ ਹੋਏਗਾ, ਹਰ ਬਾਲ ਪੜ੍ਹਨ ਦਾ ਪਾਬੰਦ ਹੋਏਗਾ, ਤੇ ਮਾਵਾਂ ਵੀ ਨਹੀਂ ਕਹਿਣਗੀਆਂ ਕਿ ਜੇ ਤੂੰ ਪੰਜਾਬੀ ਬੋਲੇਗਾ ਨਾ ਤੇ ਮੈਂ ਚਪੇੜ ਮਾਰਾਂਗੀ। ਫਿਰ ਇਹ ਸਾਰੇ ਚੀਜ਼ਾਂ ਹਟ ਜਾਣਗੀਆਂ। ਬਿਲਕੁਲ। ਇਸ ਕਰਕੇ ਸਾਡੀ ਪਹਿਲੀ ਕੋਸ਼ਿਸ਼ ਇਹ ਵੇ ਕਿ ਸਾਡੀ ਇਹ ਮੰਗ ਪੂਰੀ ਹੋ ਜਾਏ, ਤੇ ਉਹ ਅਦਾਲਤੀ ਲਿਹਾਜ਼ ਨਾਲ ਤੇ ਪੂਰੀ ਹੋ ਗਈ ਹੈ। ਹੁਣ ਹਕੂਮਤ ਨੇ ਕਰਨਾ। ਰਾਤੀ ਉਹ ਕੈਪੀਟਲ ਟਾਕ ਜਿਹੜਾ ਹਾਮਦ ਮੀਰ ਸਾਹਿਬ ਔਰ ਉਹਦੇ ਨਾਲ ਦੋ ਹੋਰ ਦਾਨਿਸ਼ਵਰ ਬੈਠੇ ਸਨ ਜੀ, ਉਹਨਾਂ ਨੇ ਜਸਟਿਸ ਖਾਜਾ ਸਾਹਿਬ ਦੇ ਫੈਸਲੇ ਦਾ ਜ਼ਿਕਰ ਕੀਤਾ ਜੀ। ਇਹ ਭੁੱਲ ਗਏ ਕਿ ਉਹਦੀ ਤੀਸਰੀ ਸ਼ਿਕ ਕੀ ਸੀ, ਜਿਸ ਆਇਨ ਦੇ ਉੱਤੇ ਅਮਲ ਦਰਾਮਦ ਦਾ ਉਹਨਾਂ ਨੇ ਕਿਹਾ ਆਪਣੇ ਫੈਸਲੇ 'ਚ, ਉਹਦੀ ਉਸੇ ਦਾ ਇੱਕ ਜਿਹੜਾ ਸੀ ਪਾਰਟ ਹੈ, ਉਹ ਇਹ ਵੀ ਕਹਿੰਦਾ ਸੂਬਿਆਂ ਨੂੰ ਕਿ ਆਪਣੇ ਇਲਾਕਿਆਂ ਦੇ ਅੰਦਰ ਮਾਦਰੀ ਜ਼ਬਾਨਾਂ ਲਾਓ। ਉਹਨੂੰ ਭੁੱਲ ਜਾਂਦੇ ਨੇ ਸਾਰੇ ਹੈ। ਹਾਂ, ਉਹ ਉਹਦੀ ਗੱਲ ਕੋਈ ਨਹੀਂ ਕਰਦਾ। ਵੈਸੇ 251 ਦੀ ਗੱਲ ਤਾਂ ਕੀਤੀ ਹੈ ਆਬਿਦ ਮੀਰ ਨੇ ਵੀ। ਹਾਂ, ਬਿਲਕੁਲ। ਤੇ 251 ਅਗਰ ਕੋਈ ਜਾਣਦਾ ਹੋਵੇ ਜਾਂ ਪੜ੍ਹਿਆ ਹੋਵੇ ਤੇ ਉਹਨੂੰ ਪਤਾ ਹੈ ਕਿ ਇਹ ਸੂਬਿਆਂ ਦੇ ਅਖਤਿਆਰ ਦਾ ਮਸਲਾ ਹੈ। ਇਹ ਬਹੁਤ ਜ਼ਰੂਰੀ ਗੱਲ ਹੈ, ਔਰ ਪੰਜਾਬ ਹੀ ਤੇ ਗੱਲ ਕਰਨੀ ਉਸ ਤੋਂ ਜ਼ਿਆਦਾ ਜ਼ਰੂਰੀ ਹੈ, ਕਿਉਂਕਿ ਇਹਨਾਂ ਨੂੰ ਲੱਗਦਾ ਹੈ ਕਿ ਇਹਨਾਂ ਨੇ ਜਿਹੜਾ ਇੱਕ ਇੱਥੇ ਬਣਾਇਆ ਨਾ ਆਪਣਾ, ਜਿਹੜਾ ਚੱਲ ਨਹੀਂ ਸਕਿਆ ਇਹਨਾਂ ਦਾ ਕੰਮ, ਉਹ ਸਾਰਾ ਕੰਮ ਜਿਹੜਾ ਹੈ ਉਹ ਇਸ ਵਾਸਤੇ ਵੀ ਨਹੀਂ ਚੱਲ ਸਕਿਆ ਕਿ ਇਹਨਾਂ ਨੇ ਮਾਦਰੀ ਜ਼ਬਾਨਾਂ ਨੂੰ ਓਨ ਨਹੀਂ ਕੀਤਾ ਪਹਿਲੇ ਦਿਨ ਤੋਂ। ਅਗਰ ਇਹ ਪਾਕਿਸਤਾਨੀਅਤ ਜਿਹੜੀ ਹੈਗੀ ਉਹ ਪਾਕਿਸਤਾਨ ਦੇ ਵਿੱਚ ਬੋਲਣ ਵਾਲੀ ਜ਼ਬਾਨਾਂ ਤੋਂ ਬਗੈਰ ਕਿਸ ਤਰ੍ਹਾਂ ਆ ਸਕਦੀ ਹੈ? ਨਹੀਂ ਆ ਸਕਦੀ। ਉਹ ਉਹਨਾਂ ਨੂੰ ਓਨ ਕਰਨਾ, ਉਹਨਾਂ ਦੇ ਫੋਕ ਨੂੰ ਓਨ ਕਰਨਾ, ਉਹਨਾਂ ਦੀ ਹਿਸਟਰੀ ਨੂੰ ਓਨ ਕਰਨਾ, ਉਹਨਾਂ ਦੀ ਕੰਟੀਨਿਊਟੀ ਨੂੰ ਓਨ ਕਰਨਾ, ਉਹਦੇ ਨਾਲ ਹੀ ਪਾਕਿਸਤਾਨੀਅਤ ਕੋਈ ਅੱਗੇ ਜਾਣੀ ਸੀ। ਇਹਨਾਂ ਨਹੀਂ ਓਨ ਕੀਤਾ ਤੇ ਹੁਣ ਵੀ ਇਹਨਾਂ ਨੂੰ ਡਰ ਰਿਹਾ ਕਿ ਜੇ ਪੰਜਾਬੀਆਂ ਨੇ ਵੀ ਇਹ ਕੰਮ ਸ਼ੁਰੂ ਕਰਤਾ ਤੇ ਫਿਰ ਪਤਾ ਨਹੀਂ ਪਾਕਿਸਤਾਨ ਜਿਹੜਾ ਹੈਗਾ ਨਾ ਉਹਦੇ 'ਚ ਕੀ ਹੋ ਜਾਣਾ। ਹੁਣ ਸਾਡੇ ਤੇ ਦੋਹਰੀ ਜ਼ਿੰਮੇਵਾਰੀ ਆ ਗਈ ਨਾ ਜੀ। ਬਿਲਕੁਲ। ਇੱਕ ਤੇ ਲੋਕਾਈ ਨੂੰ ਆਪਣੀ ਮਾਂ ਬੋਲੀ ਦੇ ਨਾਲ ਜੋੜਨਾ, ਦੂਜੇ ਐਵੇਂ ਹਕੂਮਤ ਨੂੰ ਤੋਂ ਮੰਗ ਕਰਨੀ ਕਿ ਉਹ ਲੋਕਾਈ ਦੀ ਬੋਲੀ ਨੂੰ ਸਕੂਲਾਂ ਦੀ ਦਲੀਜ਼ ਟੱਪਣ ਦੇਵੇ। ਇਹ ਦੋ ਕੰਮ ਹੋ ਗਏ ਨੇ। ਤੇ ਕਾਜ਼ਮੀ ਸਾਹਿਬ, ਤੁਸੀਂ ਸਾਨੂੰ ਦੱਸੋ ਨਾ ਕਿ ਜੋ ਤੁਸੀਂ ਤੇ ਗਰਾਊਂਡ ਦੇ ਉੱਤੇ ਪੰਜਾਬੀ ਨੈਸ਼ਨਲ ਮੂਵਮੈਂਟ ਦੇ ਹਵਾਲੇ ਨਾਲ ਤੁਸੀਂ ਗੱਲ ਕਿੰਨੀ ਦੇਰ ਤੋਂ ਆਵਾਜ਼ ਚੁੱਕ ਰਹੇ ਹੋ, ਤੇ ਤੁਹਾਨੂੰ ਕੀ ਇਸ਼ੂਜ਼ ਨਜ਼ਰ ਆਉਂਦੇ ਨੇ, ਤੁਹਾਨੂੰ ਕੀ ਰੁਕਾਵਟਾਂ ਨਜ਼ਰ ਆਉਂਦੀਆਂ ਨੇ? ਰੁਕਾਵਟਾਂ ਤਾਂ ਬਹੁਤ ਸਾਰੀਆਂ ਨੇ। ਪਹਿਲੀ ਰੁਕਾਵਟ ਤਾਂ ਸਟੇਟ ਹੀ ਹੈ। ਸਟੇਟ ਸਪਾਂਸਰਸ਼ਿਪ ਕੋਈ ਨਹੀਂ ਹੈ। ਹਾਂ, ਨੈਰੇਟਿਵ ਇਹਦਾ। ਫਿਰ ਉਹ ਸਟੇਟ ਦੇ ਥੱਲੇ ਜਿਹੜੀ ਪੋਲੀਟੀਕਲ ਐਲੀਟ ਹੈ ਉਹ ਰੁਕਾਵਟ ਹੈ। ਉਹਨੂੰ ਤਾਂ ਸਮਝ ਨਹੀਂ ਆਉਂਦੀ। ਉਹਨੂੰ ਸਮਝ ਨਹੀਂ ਆਉਂਦੀ ਅਸੀਂ ਗੱਲ ਕੀ ਕਰ ਰਹੇ ਹਾਂ। ਹੁਣ ਐਲੀਟ ਜਿਹੜੀ ਉਹ ਇਨਫਲੂਐਂਸ ਕਰਦੀ ਮਾਸਸ ਨੂੰ। ਹੁਣ ਥੱਲੇ ਤੱਕ ਉਹੀ ਚੀਜ਼ ਚੱਲਦੀ ਜੋ ਉੱਤੇ ਐਲੀਟ ਬਿਆਨ ਕਰ ਰਹੀ ਹੁੰਦੀ। ਉਹ ਉਹਨਾਂ ਨੂੰ ਮੁਆਸ਼ੀ ਹਵਾਲੇ ਨਾਲ ਜ਼ੁਬਾਨ ਦਾ ਕੀ ਫਾਇਦਾ ਹੋ ਸਕਦਾ ਉਹ ਦੱਸਣ 'ਚ ਨਾਕਾਮ ਹੈ। ਉਹਨਾਂ ਨੂੰ ਆਪ ਹੀ ਨਹੀਂ ਪਤਾ। ਫਿਰ ਪੰਜਾਬੀ ਜ਼ੁਬਾਨ ਦਾ ਪਿਛੋਕੜ ਕੀ ਹੈ ਉਹ ਕੋਈ ਨਹੀਂ ਪਤਾ। ਉਹ ਕਹਿੰਦੇ ਨੇ ਅੰਗਰੇਜ਼ੀ ਸਭ ਠੀਕ। ਹਾਂ ਜੀ, ਅੰਗਰੇਜ਼ੀ ਠੀਕ। ਪੰਡਤ ਅੰਗਰੇਜ਼ੀ ਬੋਲਣਗੇ, ਕਿਉਂਕਿ ਪੰਡਤ ਅੰਗਰੇਜ਼ੀ ਬੋਲਣਗੇ। ਹੁਣ ਬਲਕਿ ਚੀਨੀ ਵੀ ਆ ਰਹੇ ਨੇ। ਤੇ ਉਸ ਤੋਂ ਬਾਅਦ ਫਿਰ ਉਹ ਅੰਗਰੇਜ਼ੀ ਤੋਂ ਬਾਅਦ ਜਿਹੜੀ ਅੰਗਰੇਜ਼ੀ ਵੀ ਥੋੜੀ ਤਾਦਾਦ ਹੈ, ਫਿਰ ਉਹ ਉਰਦੂਆਈਜ਼ਡ ਆ ਜਾਂਦੇ ਨੇ। ਉਹਨਾਂ ਵਾਸਤੇ ਵੀ ਇਹ ਕਿ ਖਰੇ ਅਸੀਂ ਇਹ ਪੰਜਾਬੀ ਦੀ ਗੱਲ ਕਰਕੇ ਕੋਈ ਗੈਰ ਮੁਸਲਿਮ ਕੰਮ ਕਰ ਲਾਂਗੇ। ਹਾਂਜੀ, ਉਹ ਤਾਂ ਅੰਗਰੇਜ਼ ਦੱਸ ਗਿਆ ਨਾ। ਅੰਗਰੇਜ਼ ਦੱਸ ਗਿਆ ਪੰਜਾਬੀ ਸਿੱਖਾਂ ਦੀ ਜ਼ਬਾਨ ਹੈ। ਸਿੱਖਾਂ ਦੀ ਜ਼ਬਾਨ ਉਹਨਾਂ ਰਣਜੀਤ ਸਿੰਘ ਦੇ ਜ਼ਮਾਨੇ ਤੋਂ ਕੰਮ ਸ਼ੁਰੂ ਕੀਤਾ ਸੀ। ਬਿਲਕੁਲ। ਔਰ ਉਹ ਕਿਸੇ ਵੱਡੇ ਨੇ, ਸਾਡੇ ਸੋਝਵਾਨ ਨੇ, ਫਿਰ ਜਿਹੜੇ ਉਰਦੂ ਵਾਲੇ ਸੋਝਵਾਨ ਸਨ ਪੰਜਾਬ ਦੇ, ਉਹਨਾਂ ਵੀ ਨਹੀਂ ਦੱਸਿਆ ਵੀ ਬਾਬਾ ਫਰੀਦ ਤਾਂ 4 ਸਦੀਆਂ ਪਹਿਲੇ ਆ ਗਿਆ। ਤੇ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਮਿਸਿੰਗ ਨੇ। ਕਸ਼ਫੁਲ ਮਜੂਬ ਮੈਂ ਪੜ੍ਹੀ, कशफुल मजूब में लिखे है कि दाता साहब मुकामी जबान में बात करते थे, पंजाबी नहीं लिखिया। जरा गौर करो, तू लिख दे यार कि पंजाबी दे विच गल करदे इत्थे आके रहे ने दाता साहब। बाबा फरीद तो भी पहले बाबा जी बिल्कुल ब्रेक एक ले लईए ते उस तो बाद फिर जिहड़ा हैगा ना तुहानूं पता फिर ब्रेकां नाल जरा कारोबार चलदा। लो जी, असीं आ रहे जुड़े रहना 1 मिनट 4